ਅਗਲੀ ਮਿੰਟ 'ਚ ਗੱਲ ਕਰੀਏ ਮੁੱਖ ਮੰਤਰੀ ਹੁਣਾਂ ਦਾ ਐਲਾਨ ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਵੋਲਵੋ ਬੱਸਾਂ। देखो ये ਆਪਾਂ ਕਈ ਦਿਨਾਂ ਦੀ ਗੱਲ ਕਰਦੇ ਪੈਸਾ ਤਾਂ ਠੀਕ ਉਸੇ ਤਰ੍ਹਾਂ ਦੀ ਜਾਣਕਾਰੀ ਜਿਹੜੀ ਅੱਜ ਇਹਨਾਂ ਨੇ ਦੇ ਦਿੱਤੀ ਆ ਅਚਾਨਕ। ਪਰ ਜਾਣਕਾਰੀ ਦੇਣ ਤੋਂ ਪਹਿਲਾਂ ਨਾ ਤਰੋ ਬੜੇ ਕੱਢਦੇ ਆ ਮੋਦੀ ਸਾਹਿਬ ਤੇ ਤਰੋ ਬਹੁਤ ਹੀ ਜ਼ਿਆਦਾ ਕੱਢਦੇ ਹੁੰਦੇ ਸਨ ਕਿ ਮੈਂ ਇੰਨੇ ਵਜੇ ਆ ਰਿਹਾ। ਲੋਕ ਕਹਿੰਦੇ ਆ ਗਿਆ ਲੋਕ ਡਰ ਜਾਂਦੇ ਸਨ ਕਿ ਹੁਣ ਪਤਾ ਨਹੀਂ ਪ੍ਰਧਾਨ ਮੰਤਰੀ ਨੇ ਕੀ ਕਰ ਦੇਣਾ। ਇਸ ਤਰ੍ਹਾਂ ਇਹਨਾਂ ਦਾ ਇੱਕ ਕਹ ਲੋ ਕਿ ਪਿਟ ਡਾਇਲੌਗ ਹੈ, ਅੱਜ ਮੈਂ ਕਰਾਂਗਾ ਇਤਿਹਾਸਕ ਐਲਾਨ। ਲੋਕ ਪੱਠਾ ਦੱਥਾ ਵੇਲੇ ਨਾਲ ਪਾ ਕੇ ਦੁਪਹਿਰੇ ਡੰਗਰ ਬੱਚਾ ਸਾਂਭ ਕੇ ਸਭ ਕੰਮ ਕਰ ਛੱਡ ਕੇ ਤੇ ਟੈਲੀਵਿਜ਼ਨ ਅੱਗੇ ਬਹਿ ਜਾਂਦੇ ਆ। ਲਓ ਵੀ ਅੱਜ ਮਿਲੇਗਾ ਬੀਬੀਆਂ ਨੂੰ 1000 ਰੁਪਇਆ, ਅੱਜ ਕੋਈ ਵੱਡਾ ਐਲਾਨ ਹੋਏਗਾ। ਪਰ ਐਲਾਨ ਦੇਖੋ ਇੰਨਾ ਵੀ ਤੜਫਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਕਿ ਵੋਲਵੋ ਬੱਸਾਂ, ਕਿਉਂਕਿ ਵੋਲਵੋ ਬੱਸਾਂ ਬਾਰੇ ਤਕਰੀਬਨ ਮੇਰੇ ਖਿਆਲ ਦੇ ਨਾਲ ਜਿਹੜਾ ਐਨਆਰਆਈ ਮੀਡੀਆ ਉਹਦੇ ਵਿੱਚ ਤੇ ਸਾਰੇ 'ਚ ਖਬਰ ਆ ਚੁੱਕੀ ਹੈ ਪਿਛਲੇ 15-20 ਦਿਨ ਦੀ, ਨਹੀਂ ਮੈਨੂੰ ਤਾਂ ਲੱਗਦਾ ਮਹੀਨੇ ਦੀ, ਤੇ ਵੋਲਵੋ ਬੱਸਾਂ ਚੱਲ ਪੈਣੀਆਂ, ਵੋਲਵੋ ਬੱਸਾਂ ਚੱਲ ਪੈਣੀਆਂ। ਫਿਰ ਇਹਨਾਂ ਨੇ 2-3 ਘੰਟਿਆਂ ਬਾਅਦ ਐਲਾਨ ਕਰ ਦਿੱਤਾ। ਅੱਛੀ ਗੱਲ ਹੈ, 3-4 ਸਾਲਾਂ ਬਾਅਦ ਇਹ ਬੱਸਾਂ ਚੱਲਣ ਲੱਗੀਆਂ, ਕੋਈ ਮਾੜੀ ਗੱਲ ਨਹੀਂ ਹੈ। ਪਰ ਫਿਰ ਉਹੀ ਗੱਲ ਇੱਕਦਮ ਖਬਰ ਬਣਾ ਦੇਣੀ ਕਿ ਅੱਜ ਮੁੱਖ ਮੰਤਰੀ ਬਹੁਤ ਵੱਡਾ ਐਲਾਨ ਕਰੇਗਾ, ਤੇ ਫਿਰ ਆ ਕੇ ਉਹੀ ਚੀਜ਼। ਹੁਣ ਦੇਖੋ ਸਾਰੇ ਐਨਆਰਆਈ ਨਹੀਂ ਹੈ। ਇਤਿਹਾਸਿਕ ਫੈਸਲਾ ਤਾਂ ਉਹ ਹੁੰਦਾ ਨਾ ਜੋ ਸਭ ਨੂੰ ਪ੍ਰਭਾਵਿਤ ਕਰੇ ਜਾਂ ਪੂਰੇ ਆਪਣੇ ਪ੍ਰਾਂਤ ਨੂੰ ਕਰੇ। ਅਸੀਂ ਫਿਰ ਤਾਂ ਮੰਨੀਏ ਕਿ ਹਾਂ ਯਾਰ ਇਤਿਹਾਸਿਕ ਫੈਸਲਾ ਜਿਹਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਤੋ ਇਸ ਕਰਕੇ ਬਹੁਤ ਵੱਡੇ ਕੈਨਵਸ ਤੇ ਫੋਟੋ ਖਿੱਚ ਦਿੰਦੇ ਨੇ, ਪਰ ਨੇੜੇ ਜਾਈਏ ਤਾਂ ਉਹੀ ਜਿਵੇਂ ਕਹਿੰਦੇ ਕਿ ਮਨੁੱਖ ਤੇ ਰੁੱਖ 'ਚ ਇਹੀ ਫਰਕ ਹੁੰਦਾ ਹੈ। ਰੁੱਖ ਦੂਰੋਂ ਨਿੱਕਾ ਲੱਗਦਾ, ਨੇੜੇ ਜਾਈਏ ਤੇ ਬਹੁਤ ਵੱਡਾ ਹੋ ਜਾਂਦਾ। ਮਨੁੱਖ ਦੂਰੋਂ ਬਹੁਤ ਵੱਡਾ ਲੱਗਦਾ, ਨੇੜੇ ਆ ਜਾਈਏ ਤੇ ਛੋਟਾ ਹੁੰਦਾ। ਜਦੋਂ ਕਿਤੇ ਕਹਿੰਦੇ ਹੁੰਦੇ ਨਾ ਕਿ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਨਾ, ਕਿਸੇ ਸੈਲੀਬ੍ਰਿਟੀ ਨੂੰ ਜਾਂ ਕਿਸੇ ਵਿਦਵਾਨ ਨੂੰ, ਤੇ ਇਹ ਕਾਮਨਾ ਕਰੋ ਕਿ ਕਦੇ ਸਾਹਮਣਾ ਨਾ ਹੀ ਹੋਵੇ, ਕਿਉਂਕਿ ਜਦੋਂ ਤੁਸੀਂ ਕੋਲ ਜਾਓਗੇ ਤਾਂ ਤੁਹਾਡਾ ਅਨੁਭਵ, ਤੁਹਾਡਾ ਤਜਰਬਾ ਸ਼ਾਇਦ ਫਿੱਕਾ ਰਹੇ। ਕਿ ਤਾਂ ਉੱਚੀ ਦੁਕਾਨ ਫੀਕਾ ਪਕਵਾਨ ਵਾਲਾ। ਸੋ ਉਹੀ ਗੱਲ ਆ ਕਿ ਠੀਕ ਆ, ਚਲੋ ਐਲਾਨ ਵੀ ਕਰਨਾ, ਤੁਸੀਂ ਸਿਆਸਤ ਵੀ ਕਰਨੀ, ਸਾਰਾ ਕੁਝ ਕਰਨਾ, ਪਰ ਇੰਨਾ ਧਾਮ-ਝਾਮ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿੱਧਾ ਆਓ, ਲਾਈਵ ਆ ਜਾਓ, ਕੋਈ ਗੱਲ ਨਹੀਂ ਹੈ, ਲਾਈਵ ਕਰਵਾ ਲਓ। ਚਲੋ ਵੀ ਤੁਹਾਡੇ ਲਈ ਜਾਂ ਐਂ ਕਹਿ ਸਕਦੇ ਹੋ ਤੁਸੀਂ ਕਿ ਤੁਹਾਡੇ ਆਪਣੇ ਅਜ਼ੀਜ਼ ਜਿਹੜੇ ਬਾਹਰ ਨੇ, ਤੁਹਾਡੇ ਆਪਣੇ ਪਿਆਰੇ, ਜਾਂ ਉਹਨਾਂ ਵਾਸਤੇ ਐਨਆਰਆਈ ਵਾਸਤੇ ਮੈਂ ਆ ਤੋਹਫਾ ਦੇਣ ਜਾ ਰਿਹਾ। ਗੁੱਡ ਐਂਡ ਵੈਲ, ਗੁੱਡ, ਅੱਛੀ ਗੱਲ ਹੈ, ਚੰਗੀ ਗੱਲ, ਮਾੜੀ ਨਹੀਂ ਹੈ, ਪਰ ਏਦਾਂ ਕਰਨਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਹਾਂ, ਇਤਿਹਾਸਕ ਫੈਸਲਾ ਤਾਂ ਹੋ ਸਕਦਾ ਸੀਗਾ ਜੇ ਆਪੋਜੀਸ਼ਨ 'ਚ ਰਹਿੰਦੇ ਆ, ਜਿਵੇਂ ਦਿੱਲੀ ਇਹਨਾਂ ਦੀ ਸਰਕਾਰ ਸੀਗੀ, ਤੇ ਇਹ ਇੱਥੋਂ ਦੇ ਸੱਤਾਧਾਰੀਆਂ ਨੂੰ ਨਾਲ ਲੈ ਕੇ ਕਹਿੰਦੇ ਕਿ ਚਲੋ ਵੀ ਤੇਲ ਵੀ ਅਸੀਂ ਪਾਵਾਂਗੇ, ਗੱਡੀਆਂ 'ਚ ਆ ਜਾਓ, ਤੇ ਇਹ ਦੋਵੇਂ ਧਿਰਾਂ ਉੱਥੋਂ ਰਲ ਕੇ ਬੱਸਾਂ ਵਾਲਾ ਕੰਮ ਨਿਬੇੜ ਕੇ ਆਉਂਦੇ, ਤੇ ਆਪਾਂ ਕਹਿੰਦੇ ਵਾਹ ਵਾਹ ਬਈ, ਸ਼ੁਕਰ ਆ ਸਾਡੇ ਪੰਜਾਬ ਦੇ ਵਿੱਚ ਇਹ ਵੀ ਇਤਿਹਾਸ ਬਣਿਆ ਕਿ ਸੱਤਾਧਾਰੀਆਂ ਤੇ ਇਹਨਾਂ ਨੇ ਰਲ ਕੇ ਕੋਈ ਚੱਜ ਦਾ ਕੰਮ ਕੀਤਾ, ਉਹ ਵੀ ਦੂਸਰੀ ਸਟੇਟ 'ਚ ਜਾ ਕੇ। ਅਗਲੀ ਮਿੰਟ 'ਚ ਗੱਲ ਕਰੀਏ ਮੁੱਖ ਮੰਤਰੀ ਹੁਣਾਂ ਦਾ ਐਲਾਨ, ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਵੋਲਵੋ ਬੱਸਾਂ। ਦੇਖੋ ਇਹ ਆਪਾਂ ਕਈ ਦਿਨਾਂ ਦੀ ਗੱਲ ਕਰਦੇ ਪੈਸਾ ਤਾਂ ਠੀਕ ਉਸੇ ਤਰ੍ਹਾਂ ਦੀ ਜਾਣਕਾਰੀ ਜਿਹੜੀ ਅੱਜ ਇਹਨਾਂ ਨੇ ਦੇ ਦਿੱਤੀ ਆ ਅਚਾਨਕ। ਪਰ ਜਾਣਕਾਰੀ ਦੇਣ ਤੋਂ ਪਹਿਲਾਂ ਨਾ ਤਰੋ ਬੜੇ ਕੱਢਦੇ ਆ ਮੋਦੀ ਸਾਹਿਬ ਤੇ ਤਰੋ ਬਹੁਤ ਹੀ ਜ਼ਿਆਦਾ ਕੱਢਦੇ ਹੁੰਦੇ ਸਨ ਕਿ ਮੈਂ ਇੰਨੇ ਵਜੇ ਆ ਰਿਹਾ। ਲੋਕ ਕਹਿੰਦੇ ਆ ਗਿਆ ਲੋਕ ਡਰ ਜਾਂਦੇ ਸਨ ਕਿ ਹੁਣ ਪਤਾ ਨਹੀਂ ਪ੍ਰਧਾਨ ਮੰਤਰੀ ਨੇ ਕੀ ਕਰ ਦੇਣਾ। ਇਸ ਤਰ੍ਹਾਂ ਇਹਨਾਂ ਦਾ ਇੱਕ ਕਹ ਲੋ ਕਿ ਪਿਟ ਡਾਇਲੌਗ ਹੈ, ਅੱਜ ਮੈਂ ਕਰਾਂਗਾ ਇਤਿਹਾਸਕ ਐਲਾਨ। ਲੋਕ ਪੱਠਾ ਦੱਥਾ ਵੇਲੇ ਨਾਲ ਪਾ ਕੇ ਦੁਪਹਿਰੇ ਡੰਗਰ ਬੱਚਾ ਸਾਂਭ ਕੇ ਸਭ ਕੰਮ ਕਰ ਛੱਡ ਕੇ ਤੇ ਟੈਲੀਵਿਜ਼ਨ ਅੱਗੇ ਬਹਿ ਜਾਂਦੇ ਆ। ਲਓ ਵੀ ਅੱਜ ਮਿਲੇਗਾ ਬੀਬੀਆਂ ਨੂੰ 1000 ਰੁਪਇਆ, ਅੱਜ ਕੋਈ ਵੱਡਾ ਐਲਾਨ ਹੋਏਗਾ। ਪਰ ਐਲਾਨ ਦੇਖੋ ਇੰਨਾ ਵੀ ਤੜਫਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਕਿ ਵੋਲਵੋ ਬੱਸਾਂ, ਕਿਉਂਕਿ ਵੋਲਵੋ ਬੱਸਾਂ ਬਾਰੇ ਤਕਰੀਬਨ ਮੇਰੇ ਖਿਆਲ ਦੇ ਨਾਲ ਜਿਹੜਾ ਐਨਆਰਆਈ ਮੀਡੀਆ ਉਹਦੇ ਵਿੱਚ ਤੇ ਸਾਰੇ 'ਚ ਖਬਰ ਆ ਚੁੱਕੀ ਹੈ ਪਿਛਲੇ 15-20 ਦਿਨ ਦੀ, ਨਹੀਂ ਮੈਨੂੰ ਤਾਂ ਲੱਗਦਾ ਮਹੀਨੇ ਦੀ, ਤੇ ਵੋਲਵੋ ਬੱਸਾਂ ਚੱਲ ਪੈਣੀਆਂ, ਵੋਲਵੋ ਬੱਸਾਂ ਚੱਲ ਪੈਣੀਆਂ। ਫਿਰ ਇਹਨਾਂ ਨੇ 2-3 ਘੰਟਿਆਂ ਬਾਅਦ ਐਲਾਨ ਕਰ ਦਿੱਤਾ। ਅੱਛੀ ਗੱਲ ਹੈ, 3-4 ਸਾਲਾਂ ਬਾਅਦ ਇਹ ਬੱਸਾਂ ਚੱਲਣ ਲੱਗੀਆਂ, ਕੋਈ ਮਾੜੀ ਗੱਲ ਨਹੀਂ ਹੈ। ਪਰ ਫਿਰ ਉਹੀ ਗੱਲ ਇੱਕਦਮ ਖਬਰ ਬਣਾ ਦੇਣੀ ਕਿ ਅੱਜ ਮੁੱਖ ਮੰਤਰੀ ਬਹੁਤ ਵੱਡਾ ਐਲਾਨ ਕਰੇਗਾ, ਤੇ ਫਿਰ ਆ ਕੇ ਉਹੀ ਚੀਜ਼। ਹੁਣ ਦੇਖੋ ਸਾਰੇ ਐਨਆਰਆਈ ਨਹੀਂ ਹੈ। ਇਤਿਹਾਸਿਕ ਫੈਸਲਾ ਤਾਂ ਉਹ ਹੁੰਦਾ ਨਾ ਜੋ ਸਭ ਨੂੰ ਪ੍ਰਭਾਵਿਤ ਕਰੇ ਜਾਂ ਪੂਰੇ ਆਪਣੇ ਪ੍ਰਾਂਤ ਨੂੰ ਕਰੇ।
ਅਸੀਂ ਫਿਰ ਤਾਂ ਮੰਨੀਏ ਕਿ ਹਾਂ ਯਾਰ ਇਤਿਹਾਸਕ ਫੈਸਲਾ ਜਿਹਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਤੋ ਇਸ ਕਰਕੇ ਬਹੁਤ ਵੱਡੇ ਕੈਨਵਸ ਤੇ ਫੋਟੋ ਖਿੱਚ ਦਿੰਦੇ ਨੇ, ਪਰ ਨੇੜੇ ਜਾਈਏ ਤਾਂ ਉਹੀ ਜਿਵੇਂ ਕਹਿੰਦੇ ਕਿ ਮਨੁੱਖ ਤੇ ਰੁੱਖ 'ਚ ਇਹੀ ਫਰਕ ਹੁੰਦਾ ਹੈ। ਰੁੱਖ ਦੂਰੋਂ ਨਿੱਕਾ ਲੱਗਦਾ, ਨੇੜੇ ਜਾਈਏ ਤੇ ਬਹੁਤ ਵੱਡਾ ਹੋ ਜਾਂਦਾ। ਮਨੁੱਖ ਦੂਰੋਂ ਬਹੁਤ ਵੱਡਾ ਲੱਗਦਾ, ਨੇੜੇ ਆ ਜਾਈਏ ਤੇ ਛੋਟਾ ਹੁੰਦਾ। ਜਦੋਂ ਕਿਤੇ ਕਹਿੰਦੇ ਹੁੰਦੇ ਨਾ ਕਿ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਨਾ, ਕਿਸੇ ਸੈਲੀਬ੍ਰਿਟੀ ਨੂੰ ਜਾਂ ਕਿਸੇ ਵਿਦਵਾਨ ਨੂੰ, ਤੇ ਇਹ ਕਾਮਨਾ ਕਰੋ ਕਿ ਕਦੇ ਸਾਹਮਣਾ ਨਾ ਹੀ ਹੋਵੇ, ਕਿਉਂਕਿ ਜਦੋਂ ਤੁਸੀਂ ਕੋਲ ਜਾਓਗੇ ਤਾਂ ਤੁਹਾਡਾ ਅਨੁਭਵ, ਤੁਹਾਡਾ ਤਜਰਬਾ ਸ਼ਾਇਦ ਫਿੱਕਾ ਰਹੇ ਕਿ ਇਹ ਤਾਂ ਉੱਚੀ ਦੁਕਾਨ ਫੀਕਾ ਪਕਵਾਨ ਵਾਲਾ। ਸੋ ਉਹੀ ਗੱਲ ਆ ਕਿ ਠੀਕ ਆ, ਚਲੋ ਐਲਾਨ ਵੀ ਕਰਨਾ, ਤੁਸੀਂ ਸਿਆਸਤ ਵੀ ਕਰਨੀ, ਸਾਰਾ ਕੁਝ ਕਰਨਾ, ਪਰ ਇੰਨਾ ਧਾਮ-ਧਾਮ ਕਰਨ ਦੀ ਲੋੜ ਨਹੀਂ ਹੈ। ਤੁਸੀਂ ਸਿੱਧਾ ਆਓ, ਲਾਈਵ ਆ ਜਾਓ, ਕੋਈ ਗੱਲ ਨਹੀਂ ਹੈ, ਲਾਈਵ ਕਰਵਾ ਲਓ। ਚਲੋ ਵੀ ਤੁਹਾਡੇ ਲਈ, ਜਾਂ ਐਂ ਕਹਿ ਸਕਦੇ ਹੋ ਤੁਸੀਂ ਕਿ ਤੁਹਾਡੇ ਆਪਣੇ ਅਜ਼ੀਜ਼ ਜਿਹੜੇ ਬਾਹਰ ਨੇ, ਤੁਹਾਡੇ ਆਪਣੇ ਪਿਆਰੇ, ਜਾਂ ਉਹਨਾਂ ਵਾਸਤੇ, NRI ਵਾਸਤੇ ਮੈਂ ਆ ਤੋਹਫਾ ਦੇਣ ਚਾਹ ਰਿਹਾ। ਗੁੱਡ ਐਂਡ ਵੈਲ, ਗੁੱਡ, ਅੱਛੀ ਗੱਲ ਹੈ, ਚੰਗੀ ਗੱਲ, ਮਾੜੀ ਨਹੀਂ ਹੈ, ਪਰ ਏਦਾਂ ਕਰਨਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਹਾਂ, ਇਤਿਹਾਸਕ ਫੈਸਲਾ ਤਾਂ ਹੋ ਸਕਦਾ ਸੀਗਾ ਜੇ ਆਪੋਜੀਸ਼ਨ 'ਚ ਰਹਿੰਦੇ ਆ, ਜਿਵੇਂ ਦਿੱਲੀ ਇਹਨਾਂ ਦੀ ਸਰਕਾਰ ਸੀਗੀ, ਤੇ ਇਹ ਇੱਥੋਂ ਦੇ ਸੱਤਾਧਾਰੀਆਂ ਨੂੰ ਨਾਲ ਲੈ ਕੇ ਕਹਿੰਦੇ ਕਿ ਚਲੋ ਵੀ ਤੇਲ ਵੀ ਅਸੀਂ ਪਾਵਾਂਗੇ, ਗੱਡੀਆਂ 'ਚ ਆ ਜਾਓ, ਤੇ ਇਹ ਦੋਵੇਂ ਧਿਰਾਂ ਉੱਥੋਂ ਰਲ ਕੇ ਬੱਸਾਂ ਵਾਲਾ ਕੰਮ ਨਿਬੇੜ ਕੇ ਆਉਂਦੇ, ਤੇ ਆਪਾਂ ਕਹਿੰਦੇ ਵਾਹ ਵਾਹ ਬਈ, ਸ਼ੁਕਰ ਆ ਸਾਡੇ ਪੰਜਾਬ ਦੇ ਵਿੱਚ ਇਹ ਵੀ ਇਤਿਹਾਸ ਬਣਿਆ ਕਿ ਸੱਤਾਧਾਰੀਆਂ ਤੇ ਇਹਨਾਂ ਨੇ ਰਲ ਕੇ ਕੋਈ ਚੱਜ ਦਾ ਕੰਮ ਕੀਤਾ, ਉਹ ਵੀ ਦੂਸਰੀ ਸਟੇਟ 'ਚ ਜਾ ਕੇ।